एडी बेहिसी, एडी जहालत, जमीन का टोटा उत्थे ही रह गया। नन्ना फराज इस दुनिया तो चला गया। एक मरला 6 साला यतीम भतीजे की जान लै गया। ਉਹ ਭਰਜਾਈ ਜਿਹੜੀ ਸੀਗੀ ਮਰੀਮ ਬੀਬੀ ਇੱਜ਼ਤ ਦੇ ਵਿੱਚ ਸੀਗੀ ਤੇ ਜਨਾਬ ਲੜ ਪਿਆ ਭਰਜਾਈ ਦੇ ਨਾਲ। अस्सलाम वालेकुम। अच्छा जी, एक मरले की खातर सके चाचे ने अपना सका यतीम भतीजा जिहड़ा ना वो गला दब के मार दिता ते ओदी लाश जिहड़ी आ ना लागे कमाद की फसल दे विच सुੱਟ ਦਿੱਤੀ। अफसोसनाक वाकया जिला झंग दे थाना सैटेलाइट टाउन की हदूद दे विच पेश आया। इकलौता भतीजा फराज ਜਿਹਦੇ ਅੱਬੇ ਨੂੰ ਮਰਿਆ ਯਾਨੀ ਕਿ ਇਸ ਮੁਲਜ਼ਮ ਦੇ ਭਰਾ ਨੂੰ ਮਰਿਆ ਸਿਰਫ 2 ਮਹੀਨੇ ਹੋਏ ਸੀ। ਕੋਈ ਬਹੁਤ ਜ਼ਿਆਦਾ ਲੰਬਾ ਚੌੜਾ ਅਰਸਾ ਨਹੀਂ ਹੋਇਆ ਸੀ। ਸਿਰਫ 2 ਮਹੀਨੇ ਬਾਅਦ ਇਕਲੌਤਾ ਭਤੀਜਾ ਗਲਾ ਦੱਬ ਕੇ ਮਾਰ ਦਿੱਤਾ। ਤੁਸੀਂ ਇਹਨੂੰ ਜ਼ਾਲਮ ਕਹੋਗੇ, ਤੁਸੀਂ ਇਹਨੂੰ ਦਰਿੰਦਾ ਕਹੋਗੇ, ਤੁਸੀਂ ਇਹਨੂੰ ਭੇੜੀਆ ਕਹੋਗੇ, ਜਿਹੜੇ ਵੀ ਅਲਫਾਜ਼ ਇਹਦੇ ਵਾਸਤੇ ਇਸਤੇਮਾਲ ਕਰਨੇ ਆ ਨਾ ਤੁਸੀਂ ਉਹ ਕਰ ਸਕਦੇ ਹੋ, ਕਿਉਂਕਿ ਐਡਾ ਅਫਸੋਸਨਾਕ, ਐਡੀ ਬੇਹਿੱਸੀ, ਐਡੀ ਜਹਾਲਤ ਤੁਸੀਂ ਉਹ ਤੋਂ ਪਹਿਲੇ ਕਦੇ ਨਹੀਂ ਦੇਖੀ ਹੋਏਗੀ। ਬਹੁਤ ਸਾਰੇ ਵਾਕਿਆਤ ਹੁੰਦੇ ਆ, ਬਹੁਤ ਸਾਰੀਆਂ ਅਸੀਂ ਗੱਲਾਂ ਰਿਪੋਰਟ ਕਰਦੇ ਆ, ਲੇਕਿਨ 2 ਮਹੀਨੇ ਪਹਿਲੇ ਇੱਕ ਸਕਾ ਭਰਾ ਇਸ ਦੁਨੀਆ ਤੋਂ ਜਾਂਦਾ ਪਿਆ ਵਾ ਹਾਰਟ ਅਟੈਕ ਦੇ ਨਾਲ, ਤੇ ਤੂੰ 2 ਮਹੀਨੇ ਵੀ ਨਹੀਂ ਕੱਢ ਸਕਿਆ। ਜ਼ਮੀਨ ਦਾ ਟੋਟਾ ਉੱਥੇ ਹੀ ਰਹਿ ਗਿਆ। ਨੰਨਾ ਫਰਾਜ਼ ਇਸ ਦੁਨੀਆ ਤੋਂ ਚਲਾ ਗਿਆ ਤੇ ਚਾਚੇ ਹੋਰੀ ਹੁਣ ਜੇਲ੍ਹ ਦੇ ਵਿੱਚ ਆ। ਡੀਪੀਓ ਝੰਗ ਬਲਾਲ ਕਿਆਨੀ ਨੇ ਹੁਣ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਉਹਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਵਾ। ਫਿਰ ਅਸੀਂ ਵੀ ਇਸ ਸਟੋਰੀ ਦੇ ਉੱਪਰ ਵਰਕ ਕੀਤਾ, ਫਿਰ ਅਸੀਂ ਹੋਰ ਚੀਜ਼ਾਂ ਵੀ ਕੱਢੀਆਂ ਕਿ ਰੌਲਾ ਕਿੱਥੋਂ ਕਿੱਥੋਂ ਪਿਆ ਤੇ ਪੁਲਿਸ ਨੂੰ, ਮਹੱਲੇ ਵਾਲਿਆਂ ਨੂੰ, ਘਰ ਵਾਲਿਆਂ ਨੂੰ ਕਿੱਦਾਂ ਸ਼ੱਕ ਪਿਆ ਕਿ ਸਕਾ ਚਾਚਾ ਯਤੀਮ ਭਤੀਜੇ ਦਾ ਕਾਤਲ ਹੈਗਾ। ਉਹ ਗੱਲ ਅੰਦਰ ਵਾਲੀ ਸਿਰਫ ਅਸੀਂ ਤੁਹਾਨੂੰ ਦੱਸਾਂਗੇ। ਉਹ ਗੱਲ ਇਹ ਹੈਗੀ ਆ ਕਿ ਇੱਕ ਚਿੰਗਚੀ ਰਕਸ਼ਾ ਸੀਗਾ ਮਰਨ ਵਾਲੇ ਦਾ, ਜਿਹੜਾ 2 ਮਹੀਨੇ ਪਹਿਲੇ ਸਕਾ ਭਰਾ ਮਰਿਆ ਵਾ। ਉਹ ਚਿੰਗਚੀ ਰਕਸ਼ਾ ਇਹਨੇ ਆਪਣੀ ਭਰਜਾਈ ਕੋ ਮੰਗਿਆ ਵਾ ਕਿ ਮੈਨੂੰ ਜਨਾਬੇ ਵਾਲੀ ਰਕਸ਼ਾ ਦਿਓ, ਮੈਂ ਚਲਾਵਾਂਗਾ, ਚਲਾ ਕੇ ਤੇ ਹੜੱਪ ਕਰਾਂਗਾ ਹਰ ਸ਼ੈ। ਉਹ ਭਰਜਾਈ ਜਿਹੜੀ ਸੀਗੀ ਮਰੀਮ ਬੀਬੀ ਇੱਜ਼ਤ ਦੇ ਵਿੱਚ ਸੀਗੀ। ਉਹਨੇ ਕਿਹਾ ਗੱਲ ਇਹ ਵੀਰਾ ਕਿ ਤੇਰਾ ਭਰਾ ਇਸ ਦੁਨੀਆ ਤੋਂ ਚਲਾ ਗਿਆ, ਹੁਣ ਸਾਡਾ ਤਾਂ ਪਿੱਛੇ ਹੈ ਕੋਈ ਨਹੀਂ। ਤੁਸੀਂ ਭਰਜਾਈ ਦੇ ਅਲਫਾਜ਼ ਚੈੱਕ ਕਰਨਾ, ਸਾਡਾ ਤਾਂ ਇਸ ਦੁਨੀਆ ਤੇ ਹੈ ਕੋਈ ਨਹੀਂ। ਜਾਂ ਇੱਕ ਤੇਰਾ ਭਤੀਜਾ ਵਾ ਤੇ ਜਾਂ ਤੂੰ ਆ। ਰਕਸ਼ਾ ਚਲਾਈ ਜਾ, ਅੱਧੇ ਪੈਸੇ ਸਾਨੂੰ ਦੇਈ ਜਾ, ਤੇਰੀਆਂ 3 ਭਤੀਜੀਆਂ ਵੀ ਆ, ਤੇਰਾ ਇੱਕ ਭਤੀਜਾ ਵੀ ਆ, ਚੱਲ ਇਹਨਾਂ ਦੇ ਢਿੱਡ 'ਚ ਵੀ ਰੋਟੀ ਜਾਂਦੀ ਰਹੇਗੀ, ਤੂੰ ਆਪਣਾ ਵੀ ਸਾਰਦਾ ਰਹੀ। ਤੇ ਜਨਾਬ ਲੜ ਪਿਆ ਭਰਜਾਈ ਦੇ ਨਾਲ। ਉਹਨੂੰ ਕਹਿੰਦਾ ਮੈਨੂੰ ਰਕਸ਼ੇ ਦੇ ਕਾਗਜ਼ ਵੀ ਦੇ। ਇਹ ਸਾਰੀ ਗੱਲ ਐਲੇ ਮਹੱਲਾ ਨੇ ਵੀ ਸੁਣੀ। ਜਦੋਂ ਇਹ ਗੱਲ ਵੀ ਹੋ ਗਈ ਉਸ ਤੋਂ ਬਾਅਦ ਭਤੀਜਾ ਵੀ ਲਾਪਤਾ ਹੋ ਗਿਆ ਤੇ ਫਿਰ ਪੁਲਿਸ ਨੂੰ, ਮਹੱਲੇ ਵਾਲਿਆਂ ਨੂੰ, ਘਰ ਵਾਲਿਆਂ ਨੂੰ ਇਸ ਬਦਨੀਤੇ ਤੇ ਸ਼ੱਕ ਹੋਇਆ ਕਿ ਇਹੀ ਹੋ ਸਕਦਾ ਵਾ ਜਿੰਨੇ ਭਤੀਜੇ ਨੂੰ ਗਾਂਹ ਪਛਾਂ ਕੀਤਾ ਹੋਵੇ। ਇਹ ਤਾਂ ਕਿਸੇ ਦੇ ਵਹਿਮੋ ਗੁਮਾਨ 'ਚ ਵੀ ਗੱਲ ਨਹੀਂ ਹੈਗੀ ਕਿ ਭਤੀਜੇ ਦਾ ਗਲਾ ਘੁੱਟ ਕੇ ਮਾਰ ਕੇ ਕਮਾਦ 'ਚ ਸੁੱਟ ਆਇਆ ਵਾ। ਖੈਰ ਜੀ, ਫਿਰ ਪੁਲਿਸ ਨੇ, SHO ਸੈਟੇਲਾਈਟ ਟਾਊਨ ਨੇ ਆਪਣੀ ਟੀਮ ਦੇ ਨਾਲ ਇਹ 'ਤੇ ਮਿਹਨਤ ਕੀਤੀ, ਕੰਮ ਕੀਤਾ ਤੇ ਫਿਰ ਪਤਾ ਲੱਗਾ ਜੀ ਇੱਕ ਮਰਲਾ 6 ਸਾਲਾ ਯਤੀਮ ਭਤੀਜੇ ਦੀ ਜਾਨ ਲੈ ਗਿਆ। ਅਸੀਂ ਅੱਗੇ ਵੀ ਬਾਰਹਾ ਇੱਦਾਂ ਦੀਆਂ ਸਟੋਰੀਆਂ ਸੁਣਾਈਆਂ ਵਾ ਕਿ ਜਨਾਬ ਇਹ ਜ਼ਮੀਨਾਂ ਜਾਇਦਾਦਾਂ ਇੱਥੇ ਰਹਿ ਜਾਣੀਆਂ ਵਾ। ਭਤੀਜੇ ਨੇ ਤੇ ਭਰਾ ਨੇ ਹੁਣ ਨਹੀਂ ਆਣਾ ਤੇ ਤੇਰਾ ਵੀ ਕੋਈ ਨਹੀਂ ਪਤਾ ਤੂੰ ਆਣਾ ਵਾ ਕਿ ਨਹੀਂ ਆਣਾ। ਆਖਰ ਦੇ ਉੱਪਰ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੂੰ, ਐਡੀਸ਼ਨਲ IG ਸੁਹੇਲ ਜ਼ਫਰ ਚੱਠਾ ਸਾਹਿਬ ਨੂੰ ਇੱਕੋ ਹੀ ਗੁਜ਼ਾਰਿਸ਼ ਆ, ਇਸ ਬੰਦੇ ਨੂੰ ਇਬਰਤ ਦਾ ਨਿਸ਼ਾਨ ਬਣਾ ਦਿਓ ਤਾਂ ਕਿ ਆਇੰਦਾ ਕੋਈ ਵੀ ਚਾਚਾ ਆਪਣੇ ਯਤੀਮ ਭਤੀਜੇ ਦਾ ਹੱਕ ਖਾਣ ਵਾਸਤੇ ਭਤੀਜੇ ਦੀ ਜਾਨ ਨਾ ਲਵੇ। ਬਹੁਤ ਸ਼ੁਕਰੀਆ।